ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਫਿਰ ਇਕੱਤਰਿਤ ਹੋਇਆ। ਸਾਰੇ ਪਰਿਵਾਰਕ ਮੈਂਬਰ ਰੋਜ਼ਾਨਾ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਜੋ ਆਪ ਜੀਆਂ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਹੈ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਉਸ ਤੋਂ ਪਹਿਲਾਂ ਸਨੇਮਰ ਬੇਨਤੀ, ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇਹ ਮੈਂ ਤਾਂ ਕਰਕੇ ਬੋਲਦਾ ਕਿ ਇਹ ਬੜਾ ਜ਼ਰੂਰੀ ਮੈਸੇਜ ਹੈ। ਇਹਦਾ ਸੰਬੰਧ ਜੁੜਨ ਤੇ ਜੋੜਨ ਦੇ ਨਾਲ ਹੈ ਤੇ ਮੈਂ ਕੀਰਤਨ ਦੇ ਵਿੱਚ ਉਹੋ ਹੀ ਚੀਜ਼ ਬੋਲਦਾ ਜਿਹਦਾ ਸੰਬੰਧ ਸੇਵਾ ਨਾਲ, ਸਿਮਰਨ ਨਾਲ, ਜੁੜਨ ਨਾਲ ਤੇ ਜੋੜਨ ਨਾਲ ਹੋਵੇ। ਦੂਜੀ ਕੋਈ ਗੱਲ ਨਹੀਂ ਕਰੀਦੀ। ਇਹ ਮੇਰੀ ਬੇਨਤੀ ਹੈ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਔਰ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ ਵੀ ਕਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ। YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕੇ ਆ, Facebook ਦਾ ਲਿੰਕ ਪਹੁੰਚ ਚੁੱਕੇ ਆ। 15-15, 20 ਮੈਂਬਰਾਂ ਨੂੰ ਇਹ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ 15-15, 20 ਜਾਣਿਆਂ ਨੂੰ ਇਹ ਲਿੰਕ ਭੇਜਣ ਬਾਰੇ, ਤਾਂ ਜੋ ਹੋਰ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਲਾਭ ਪ੍ਰਾਪਤ ਕਰ ਸਕਣ। ਬਾਕੀ ਇਹ ਜਿਹੜਾ 3 ਤੋਂ 4 ਦੁਪਹਿਰੀ ਪ੍ਰੋਗਰਾਮ ਚੱਲਦਾ ਹੈ, ਸਮਾਗਮ ਚੱਲਦਾ ਹੈ, ਰਾਤੀ 10 ਤੋਂ 11 ਚੱਲਦਾ ਹੈ, ਇਹਦੇ ਬਾਰੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ, ਦੋਸਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਆਖਿਆ ਕਿ ਨਹੀਂ ਆਖਿਆ ਹੋਇਆ? ਤੇ ਜੇ ਅਜੇ ਤੱਕ ਸੁਣਿਆ ਨਹੀਂ ਦਿੱਤਾ, ਦੇ ਦਿਓ। ਔਰ ਸੁਣਿਆ ਦੇਣ ਤੋਂ ਬਾਅਦ ਉਹਨਾਂ ਨੂੰ ਪੁੱਛੋ ਵੀ ਜ਼ਰੂਰ, ਬਈ ਤੂੰ ਰੋਜ਼ ਸਮਾਗਮ ਵੇਖਦਾ ਕਿ ਨਹੀਂ ਵੇਖਦਾ? ਅੱਜ ਵੀਰ ਜੀ ਨੇ ਕੀ ਸੁਣਾਇਆ ਸੀ, ਇਹ ਚੀਜ਼ ਜ਼ਰੂਰ ਪੁੱਛਿਆ ਕਰੋ। ਇਹਦੇ ਨਾਲ ਤੁਹਾਡੇ ਪੁੰਨ ਬਣਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਇਹ ਬੜੀ ਜ਼ਰੂਰੀ ਗੱਲ ਜਿਹੜੀ ਮੈਂ ਕਰਨ ਲੱਗਾ, ਸਾਰੇ ਪਰਿਵਾਰਕ ਮੈਂਬਰਾਂ ਨੂੰ ਨਾਲ ਬਿਠਾ ਲਓ, ਮੇਰੀ ਬੇਨਤੀ ਹੈ। ਵੇਖੋ ਪਿਆਰਿਓ, ਮਾਨਸਿਕ ਰੂਪ ਤੋਂ ਕਈ ਬੰਦੇ ਬੜੇ ਕਮਜ਼ੋਰ ਹੁੰਦੇ ਨੇ ਮਾਨਸਿਕ ਤੌਰ ਤੇ, ਪਰ ਮਾਨਸਿਕ ਰੂਪ ਨੂੰ ਮਜ਼ਬੂਤ ਕਿਵੇਂ ਕਰੀਏ, ਮਾਨਸਿਕ ਤੌਰ ਤੇ ਅਸੀਂ ਮਜ਼ਬੂਤ ਕਿਵੇਂ ਹੋਈਏ, ਇਹਦੇ ਬਾਰੇ ਮੈਂ ਕੁਝ ਨੁਕਤੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਨੇ। ਪਹਿਲੀ ਗੱਲ, ਜੋ ਹੋ ਚੁੱਕਿਆ ਉਹਦੀ ਪਰਵਾਹ ਨਾ ਕਰੋ। ਕਈ ਵਾਰੀ ਅਸੀਂ ਪਿਛਲੇ ਸਮੇਂ ਦੇ ਵਿੱਚ ਹੀ ਘੁੰਮਦੇ ਰਹਿੰਦੇ ਆ, ਭਾਵੇਂ ਉਹ ਚੰਗਾ ਹੈ ਭਾਵੇਂ ਉਹ ਮਾੜਾ, ਉਹ ਤੇ ਬੀਤ ਗਿਆ, ਉਹਦੀ ਪਰਵਾਹ ਨਾ ਕਰੋ। ਹਾਂ, ਉਹ ਸਮੇਂ ਨੇ ਤੁਹਾਨੂੰ ਸਿਖਾਇਆ ਕਿ ਉਹਦੇ ਤੋਂ ਸਿੱਖਿਆ ਲੈ ਕੇ ਅਗਾਂਹ ਉਹੋ ਜੀ ਗਲਤੀ ਨਾ ਕਰੋ, ਪਰ ਉਸ ਸਮੇਂ ਦੀ ਜਿਹੜਾ ਬੀਤ ਚੁੱਕਿਆ ਉਹਦੀ ਆਪਣੇ ਅੰਦਰ ਪਰਵਾਹ ਨਾ ਰੱਖੋ। ਜਦੋਂ ਅਸੀਂ ਵਾਰ-ਵਾਰ ਉਸ ਸਮੇਂ ਬਾਰੇ ਸੋਚਦੇ ਆ ਨਾ, ਫਿਰ ਮਾਨਸਿਕ ਤੌਰ ਤੇ ਅਸੀਂ ਕਮਜ਼ੋਰ ਹੁੰਨੇ ਆ। ਮਾਨਸਿਕ ਤੌਰ ਤੇ ਜੇ ਮਜ਼ਬੂਤ ਬਣਨਾ ਹੈ ਨਾ, ਜੋ ਹੋ ਚੁੱਕਿਆ ਉਹਦੀ ਪਰਵਾਹ ਕਰਨੀ ਛੱਡ ਦਿਓ। ਅਗਲੀ ਗੱਲ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ, ਬੰਦਗੀ ਵਿੱਚ ਜ਼ਰੂਰ ਜੁੜੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲੇ ਉੱਠ ਕੇ ਕੁਝ ਸਮਾਂ ਇਉਂ ਕਹਿ ਲਓ ਮੈਡੀਟੇਸ਼ਨ ਵਿੱਚ ਜੁੜੋ, ਸਿਮਰਨ ਵਿੱਚ ਜੁੜੋ, ਜ਼ਰੂਰ ਧਿਆਨ ਦੇ ਵਿੱਚ ਜੁੜਿਆ ਕਰੋ। ਇਹ ਮੇਰੀ ਬੇਨਤੀ ਹੈ, ਜਿਉਂ-ਜਿਉਂ ਤੁਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਿਮਰਨ ਵਿੱਚ ਜੁੜੋਗੇ, ਤਿਉਂ-ਤਿਉਂ ਤੁਹਾਨੂੰ ਅੰਦਰਲੀ ਮਜ਼ਬੂਤੀ ਮਿਲਣੀ ਸ਼ੁਰੂ ਹੋ ਜਾਏਗੀ। ਤਿਉਂ-ਤਿਉਂ ਤੁਹਾਨੂੰ ਇਦਾਂ ਪ੍ਰਤੀਤ ਹੋਏਗਾ ਜਿਹਦਾ ਮੈਂ ਸਿਮਰਨ ਕਰ ਰਿਹਾ, ਜਿਹਨੂੰ ਮੈਂ ਯਾਦ ਕਰ ਰਿਹਾ, ਉਹ ਮੇਰਾ ਮਿੱਤਰ ਬਣਦਾ ਜਾ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਾਨਸਿਕ ਤੌਰ ਦੇ ਉੱਤੇ ਜੇ ਮਜ਼ਬੂਤ ਹੋਣਾ ਹੈ ਨਾ, ਤੇ ਤੀਜਾ ਢੰਗ ਹੈ, ਕਿਸੇ ਵੀ ਚੀਜ਼ ਤੋਂ, ਕਿਸੇ ਵੀ ਬੰਦੇ ਤੋਂ ਜ਼ਿਆਦਾ ਉਮੀਦਾਂ ਰੱਖਣੀਆਂ ਛੱਡ ਦਿਓ। ਜ਼ਿਆਦਾ ਉਮੀਦਾਂ ਨਾ ਰੱਖੋ। ਕਈ ਵਾਰੀ ਅਸੀਂ ਜ਼ਿਆਦਾ ਉਮੀਦਾਂ ਰੱਖ ਲੈਨੇ ਆ ਤੇ ਉਹ ਰੱਖੀਆਂ ਹੋਈਆਂ ਉਮੀਦਾਂ ਕਈ ਵਾਰੀ ਸਾਨੂੰ ਕਮਜ਼ੋਰ ਕਰਦੀਆਂ ਨੇ। ਉਮੀਦ ਕਰਨੀ, ਆਸ ਕਰਨੀ ਆਪਣੇ ਮਾਲਕ ਦੀ ਕਰ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਏ ਰਹੇ। ਮੇਰੀ ਮਿਹਨਤੀ ਬੜੇ ਪਿਆਰੇ ਨੁਕਤੇ ਨੇ ਔਰ ਸਾਡੇ YouTube ਚੈਨਲ ਤੇ ਜਾ ਕੇ ਵਾਰ-ਵਾਰ ਸੁਣਿਓ। ਮੇਰੀ ਬੇਨਤੀ ਹੈ ਭਾਈ, ਬੜੇ ਕੰਮ ਆਉਣਗੇ ਨੁਕਤੇ।
ਚੌਥੀ ਗੱਲ, ਕਿਸੇ ਵੀ ਕੰਮ ਦੇ ਵਿੱਚ ਫੇਲ ਹੋਣ ਤੋਂ ਡਰੋ ਨਾ। ਕੋਈ ਵੀ ਕੰਮ ਮੈਂ ਕੀਤਾ ਹੈ ਨਾ, ਜਾਂ ਕੋਈ ਕੰਮ ਮੈਂ ਕਰਨ ਲੱਗਾ, ਇਹ ਨਾ ਸੋਚੋ ਹਾਏ ਜੇ ਮੈਂ ਫੇਲ ਹੋ ਗਿਆ ਕੀ ਬਣੇਗਾ, ਹਾਏ ਜੇ ਮੈਂ ਇਸ ਕੰਮ ਦੇ ਵਿੱਚ ਸਫਲ ਨਾ ਹੋ ਸਕਿਆ, ਸਫਲਤਾ ਹਾਸਲ ਨਾ ਕਰ ਸਕਿਆ ਕੀ ਬਣੇਗਾ। ਕਿਸੇ ਵੀ ਕੰਮ ਦੇ ਵਿੱਚ ਫੇਲ ਹੋਣ ਦੇ ਡਰ ਤੋਂ ਕੰਮ ਨੂੰ ਕਰਨਾ ਛੱਡੋ ਨਾ। ਇਹ ਮੇਰੀ ਬੇਨਤੀ ਹੈ, ਆਪਣੇ ਅੰਦਰੋਂ ਇਹ ਫੇਲ ਹੋਣ ਦਾ ਵੀ ਡਰ ਕੱਢੋ, ਜੋ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਹੋਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਗੱਲ, ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਹੋ ਨਾ, ਗਲਤੀ ਕਰਕੇ ਆਪਣੇ ਆਪ ਨੂੰ ਕੋਸਣਾ ਵੀ ਬੰਦ ਕਰ ਦਿਓ। ਹਾਂ ਗਲਤੀ ਹੋਈ ਏ, ਪਛਤਾਵਾ ਕਰੋ, ਮੁੜ ਕੇ ਉਹ ਦੁਬਾਰਾ ਗਲਤੀ ਨਾ ਹੋਵੇ, ਇਹ ਚੀਜ਼ ਦਾ ਖਿਆਲ ਰੱਖੋ। ਪਰ ਵਾਰ-ਵਾਰ ਉਸੇ ਚੀਜ਼ ਨੂੰ ਕੋਸੀ ਜਾਓ, ਹਾਏ ਮੈਂ ਇਹ ਕਿਉਂ ਕਰ ਲਿਆ, ਇਦਾਂ ਕਿਉਂ ਹੋ ਗਿਆ, ਇਦਾਂ ਨਹੀਂ। ਤੇ ਅਗਲੀ ਗੱਲ, ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਆਪਣੀ એનર્ਜੀ ਬਰਬਾਦ ਨਾ ਕਰੋ ਜਿਹੜੀਆਂ ਤੁਸੀਂ ਨਹੀਂ ਬਦਲ ਸਕਦੇ। ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਹੱਥ ਵਿੱਚ ਨੇ, ਜਿਨ੍ਹਾਂ ਨੂੰ ਅਸੀਂ ਬਦਲ ਸਕਦੇ ਹਾਂ, ਪਰ ਕਈ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਬਦਲ ਸਕਦੇ। ਤੇ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕਦੀ ਵੀ ਆਪਣੀ એનર્ਜੀ, ਆਪਣਾ ਸਮਾਂ ਵੇਸਟ ਨਾ ਕਰੋ, ਜੇ ਮਾਨਸਿਕ ਤੌਰ ਦੇ ਉੱਤੇ ਤੁਸੀਂ ਮਜ਼ਬੂਤ ਹੋਣਾ ਹੈ। ਤੇ ਅਗਲੀ ਗੱਲ ਵੀ ਇਹ ਵੀ ਬੜੀ ਪਿਆਰੀ ਹੈ, ਸੁਣੋ ਸਾਰਿਆਂ ਦੀ, ਪਰ ਪਿਆਰਿਓ ਕਰੋ ਉਹ ਜਿਹੜੀ ਗੁਰਮਤ ਆਸ਼ੇ ਦੇ ਅਨੁਕੂਲ ਹੋਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਹੜੀ ਗੱਲ ਤੈਨੂੰ ਤਰੱਕੀ ਕਰਨ ਦੇ ਵਿੱਚ ਸਹਾਇਤਾ ਦੇ ਰਹੀ ਏ, ਜਿਹੜੀ ਗੱਲ ਦੇ ਨਾਲ ਤੇਰੀ ਅੰਦਰਲੀ ਤੇ ਬਾਹਰਲੀ ਤਰੱਕੀ ਹੋ ਰਹੀ, ਕੰਮ ਉਹ ਕਰੋ। ਸੁਣੋ ਸਾਰਿਆਂ ਦੀ, ਪਰ ਕਰੋ ਆਪਣੇ ਮਨ ਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਅਗਲੀ ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਹੋ ਨਾ, ਬੋਲਣਾ ਘੱਟ ਕਰੋ। ਜ਼ਿਆਦਾ ਬੋਲਣ ਨਾਲ એનર્ਜੀ ਤੇ ਦਿਮਾਗ ਦੋਵੇਂ ਖਰਾਬ ਹੁੰਦੇ ਨੇ। ਇਹ ਮੇਰੀ ਬੇਨਤੀ ਏ, ਜੇ ਮਾਨਸਿਕ ਤੌਰ ਤੇ ਮਜ਼ਬੂਤੀ ਚਾਹੁੰਦੇ ਆ ਨਾ, ਤੇ ਬੋਲਣਾ ਘੱਟ ਕਰੀਏ, ਸੁਣਨਾ ਜ਼ਿਆਦਾ ਸ਼ੁਰੂ ਕਰੀਏ। ਬੋਲਣ ਦੇ ਨਾਲ, ਜ਼ਿਆਦਾ ਬੋਲਣ ਨਾਲ એનર્ਜੀ ਵੇਸਟ ਹੁੰਦੀ ਏ। ਤੇ ਇਹ ਮੇਰੀ ਬੇਨਤੀ, ਇਹ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਵਸਾ ਲਓ। ਪਿਆਰਿਓ, ਤੁਹਾਨੂੰ ਤੁਹਾਡੇ ਦਿਮਾਗ ਤੋਂ ਇਲਾਵਾ ਜਾਂ ਤੁਹਾਡੇ ਤੋਂ ਇਲਾਵਾ ਕੋਈ ਦੂਜਾ ਬੰਦਾ ਸ਼ਾਂਤੀ ਨਹੀਂ ਦੇ ਸਕਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਇਹ ਚੀਜ਼ ਆਪਣੇ ਅੰਦਰ ਰੱਖੋਗੇ ਨਾ, ਇਹ ਮਾਨਸਿਕ ਤੌਰ ਦੇ ਉੱਤੇ ਤੁਹਾਨੂੰ ਮਜ਼ਬੂਤ ਕਰਨ ਵਿੱਚ ਚੀਜ਼ਾਂ ਸਹਾਈ ਹੋਣਗੀਆਂ। ਭੁੱਲਿਓ ਨਾ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ, ਮੈਡੀਟੇਸ਼ਨ ਸਿਮਰਨ ਵਿੱਚ ਜ਼ਰੂਰ ਜੁੜਨਾ ਹੈ। ਬੜੀ ਇਹ ਅੰਦਰੂਨੀ ਤਾਕਤ ਦਿੰਦੀ ਇਹ ਚੀਜ਼। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਪਿਆਰ ਨਾਲ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਪਰਿਵਾਰਕ ਮੀਟਿੰਗ ਦੀ ਅਗਲੀ ਗੱਲ, ਇਹ ਵੀ ਧਿਆਨ ਨਾਲ ਸੁਣਿਓ, ਇਹ ਮੇਰੀ ਬੇਨਤੀ ਹੈ। ਇਹਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਕਿਹਨਾਂ ਤੋਂ? ਇਹ ਸੁਣ ਲਓ, ਇਹਨਾਂ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਕਿਹਨਾਂ ਤੋਂ? ਪਹਿਲੇ ਉਹ ਜਿਹੜੇ ਦੂਜਿਆਂ ਨੂੰ ਧੋਖਾ ਦਿੰਦੇ ਨੇ ਤੇ ਤੁਹਾਡੇ ਨਾਲ ਵਫਾਦਾਰੀ ਦੇ ਵਾਅਦੇ ਕਰਦੇ ਨੇ। ਦੂਜਿਆਂ ਨੂੰ ਧੋਖਾ ਦਿੱਤਾ ਹੋਇਆ, ਤੁਹਾਡੇ ਨਾਲ ਵਫਾਦਾਰੀ ਕਰਨ ਦੇ ਵਾਅਦੇ ਕਰਦੇ ਨਾ, ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਤੋਂ ਵੀ ਦੂਰ ਰਹੋ ਜਿਹੜੇ ਦੂਜਿਆਂ ਦੇ ਬਾਰੇ ਗਲਤ ਅਫਵਾਹਾਂ ਫੈਲਾਉਂਦੇ ਨੇ ਤੇ ਪਿੱਠ ਪਿੱਛੇ ਦੂਜਿਆਂ ਦੀਆਂ ਗਲਤ ਗੱਲਾਂ ਤੁਹਾਡੇ ਅੱਗੇ ਆ ਕੇ ਪੇਸ਼ ਕਰਦੇ ਨੇ। ਇਹਨਾਂ ਤੋਂ ਦੂਰ ਰਹੋ। ਅਗਲੀ ਗੱਲ, ਜਿਹੜੇ ਲੋਕ ਸਮਾਜ ਵਿਰੋਧੀ ਕੰਮ ਕਰਦੇ ਨੇ ਨਾ, ਤੇ ਪਿਆਰਿਓ ਇਹਨਾਂ ਤੋਂ ਵੀ ਦੂਰ ਰਹੋ। ਜਿਹੜੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਨਹੀਂ ਕਰਦੇ, ਅਨਾਦਰ ਕਰਦੇ ਨੇ, ਤਿਰਸਕਾਰਦੇ ਨੇ ਮਾਤਾ ਪਿਤਾ ਨੂੰ, ਉਹਨਾਂ ਤੋਂ ਵੀ ਦੂਰ ਰਹੋ। ਤੇ ਜਿਹੜੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਾਸ਼ਾਵਾਦੀ ਗੱਲਾਂ ਕਰਦੇ ਨੇ, ਪਿਆਰਿਓ, ਤੇ ਪੂਰੀ ਤਰ੍ਹਾਂ ਨੈਗੇਟਿਵ ਨੇ, ਤੇ ਹਰ ਕੰਮ ਕਰਨ ਤੋਂ ਪਹਿਲੇ ਆਪਣੇ ਅੰਦਰ ਡਰ ਰੱਖਦੇ ਨੇ ਨਾ, ਇਹੋ ਜਿਹੇ ਲੋਕਾਂ ਦੀ ਸੰਗਤ ਤੋਂ ਵੀ ਦੂਰ ਰਹੋ।
ਜਿਹੜੇ ਹਰ ਵੇਲੇ ਨਿਰਾਸ਼ਾਵਾਦੀ ਬਣੇ ਹੋਏ ਨੇ, ਨਿਰਾਸ਼ਾਵਾਦੀ, ਤੇ ਕੰਮ ਕਰਨ ਤੋਂ ਪਹਿਲੇ ਬਸ ਅੰਦਰ ਡਰ ਪੈਦਾ ਕੀਤਾ ਹੋਇਆ, ਹਾਏ ਜੇ ਆ ਮੈਂ ਕੰਮ ਕਰ ਲਿਆ ਕਿਤੇ ਆ ਨਤੀਜਾ ਨਾ, ਉਹ ਨਤੀਜੇ ਦੀ ਪਰਵਾਹ ਨਾ ਕਰ, ਕੰਮ ਚੰਗਾ ਹੋਵੇ, ਗੁਰਮਤਿ ਆਸ਼ੀ ਅਨੁਸਾਰ ਹੋਵੇ, ਕੰਮ ਦੇ ਵਿੱਚ ਨਿੱਜੀ ਜੋ ਲਾਲਚ ਨਾ ਹੋਵੇ, ਭਲਾਈ ਦਾ ਕਾਰਜ ਹੋਵੇ, ਸੰਗਤਾਂ ਨੂੰ ਜੁੜਨ ਤੇ ਜੋੜਨ ਵਾਲਾ ਕਾਰਜ ਹੋਵੇ। ਤੇ ਜੇ ਆਪਣਾ ਪਰਸਨਲ ਕੰਮ ਹੈ, ਉਸ ਕੰਮ ਦੇ ਵਿੱਚ ਕਿਸੇ ਦੂਜੇ ਨੂੰ ਲਤਾੜਨ ਵਾਲੀ ਗੱਲ ਨਾ ਹੋਵੇ, ਕਰ ਲੈ ਉਹ ਕੰਮ। ਇਹੋ ਜਿਹੇ ਕੰਮਾਂ ਦੇ ਵਿੱਚ ਗੁਰੂ ਸਾਹਿਬ ਆਪ ਸਹਾਇਤਾ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹੋ ਜਿਹੇ ਲੋਕਾਂ ਤੋਂ ਦੂਰ ਰਹੋ ਜਿਹੜੇ ਪਿਆਰਿਓ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਿਰਾਸ਼ਾਵਾਦੀ ਨੇ, ਹਰ ਵੇਲੇ ਉਹਨਾਂ ਦੇ ਅੰਦਰ ਨੈਗੇਟਿਵਿਟੀ ਹੈ। ਤੇ ਜਦੋਂ ਕੋਈ ਕੰਮ ਕਰਦੇ ਆ, ਉਹ ਹਰ ਕੰਮ ਕਰਨ ਤੋਂ ਪਹਿਲੇ ਆਪਣੇ ਅੰਦਰ ਡਰ ਰੱਖਦੇ ਨੇ, ਡਰ। ਇਹੋ ਜਿਹੇ ਲੋਕਾਂ ਦੀ ਸੰਗਤ ਤੋਂ ਦੂਰ ਰਹੋ ਤੇ ਉਹਨਾਂ ਤੋਂ ਵੀ ਦੂਰ ਰਹੋ ਜਿਹੜੇ ਆਪਣੇ ਗਲਤ ਕੰਮਾਂ ਦੇ ਵਿੱਚ ਤੁਹਾਨੂੰ ਵੀ ਭਾਗੀਦਾਰ ਬਣਾਉਣਾ ਚਾਹੁੰਦੇ ਨੇ। ਆਪ ਧੋਖੇਬਾਜ਼ੀਆਂ ਕਰਦੇ ਨੇ, ਪਰ ਉਹ ਧੋਖੇਬਾਜ਼ੀ ਦੇ ਵਿੱਚ ਤੁਹਾਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਨੇ। ਉਹਨਾਂ ਦੀ ਸੰਗਤ ਤੋਂ ਦੂਰ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਹੜੇ ਕਦੀ ਵੀ ਕਿਸੇ ਗਲਤ ਗੱਲ ਦਾ ਵਿਰੋਧ ਨਹੀਂ ਕਰਦੇ ਹੈ ਜੀ। ਤੇ ਉਹਨਾਂ ਦੀ ਸੰਗਤ ਤੋਂ ਵੀ ਦੂਰ ਰਹੋ ਜਿਨ੍ਹਾਂ ਦੇ ਲਈ ਕੇਵਲ ਤੇ ਕੇਵਲ ਧਨ ਹੀ ਸਭ ਕੁਝ ਹੈ, ਮਾਨਵਤਾ ਦੇ ਨਾਲ, ਸੇਵਾ ਨਾਲ, ਸਿਮਰਨ ਨਾਲ, ਭਲਾਈ ਦੇ ਨਾਲ ਜਿਨ੍ਹਾਂ ਦਾ ਸੰਬੰਧ ਹੈ ਹੀ ਕੋਈ ਨਹੀਂ। ਮੈਂ ਕਹਿੰਦਾ ਆ ਜਿਹੜੇ ਮੈਂ ਲੋਕ ਦੱਸੇ ਆ ਨਾ, ਇਹਨਾਂ ਤੋਂ ਦੂਰ ਰਹੋ, ਦੂਰ। ਜੇ ਤੇ ਤੁਸੀਂ ਸੰਤੋ ਮਹਾਂਪੁਰਖੋ ਤੇ ਇਹਨਾਂ ਨੂੰ ਪਿਆਰਿਓ ਤੁਸੀਂ ਬਦਲਣ ਦਾ ਪ੍ਰਯਾਸ ਕਰ ਸਕਦੇ ਹੋ, ਇਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਤੇ ਇਹ ਪਿਆਰਿਓ ਜੇ ਤੁਸੀਂ ਆਮ ਇਨਸਾਨ ਹੋ ਨਾ, ਤੇ ਇਹੋ ਜਿਹੇ ਲੋਕਾਂ ਤੋਂ ਫਿਰ ਦੂਰੀ ਬਣਾ ਕੇ ਰੱਖਣਾ ਹੀ ਬਿਹਤਰ ਹੈ, ਕਿਉਂਕਿ ਇਹ ਤੁਹਾਨੂੰ ਵੀ ਨੈਗੇਟਿਵ ਕਰ ਦੇਣਗੇ, ਤੁਹਾਨੂੰ ਵੀ ਹਮੇਸ਼ਾ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਜਿਹੜੀਆਂ ਗੱਲਾਂ ਸੁਣਦੇ ਹੋ ਨਾ, ਮੇਰੀ ਬੇਨਤੀ ਹੈ ਇਹ ਸੁਣਨ ਤੋਂ ਬਾਅਦ, ਪੜਨ ਤੋਂ ਬਾਅਦ, ਵੇਖਣ ਤੋਂ ਬਾਅਦ ਸਮਝਿਆ ਕਰੋ। ਤੇ ਇਹ ਗੱਲਾਂ ਨੂੰ ਸਮਝਣ ਤੋਂ ਬਾਅਦ ਪਿਆਰਿਓ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਿਆ ਕਰੋ, ਫਿਰ ਤਰੱਕੀ ਹੋਏਗੀ ਹੋਏਗੀ। ਤੁਹਾਡੀ ਅੰਦਰੂਨੀ ਵੀ ਤੇ ਬਾਹਰੀ ਤਰੱਕੀ ਹੋਣ ਤੋਂ ਫਿਰ ਕੋਈ ਰੋਕ ਨਹੀਂ ਪਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਬੜੀ ਪਿਆਰੀ, ਵੇਖੋ ਅਖੀਰ ਅੰਤਰ ਰਹਿ ਹੀ ਜਾਂਦਾ ਹੈ। ਇਹ ਟਾਈਟਲ ਇਸ ਗੱਲ ਦਾ ਜਿਹੜੀ ਮੈਂ ਬੋਲ ਰਿਹਾ, ਅਖੀਰ ਅੰਤਰ ਫਿਰ ਵੀ ਰਹਿ ਹੀ ਜਾਂਦਾ ਹੈ। ਹੁਣ ਆਓ ਜਰਾ ਬਚਪਨ ਵਿੱਚ ਚਲੀਏ। ਬਚਪਨ ਵਿੱਚ ਜਦੋਂ ਅਸੀਂ ਰੇਲ ਗੱਡੀ ਦੀ ਯਾਤਰਾ ਕਰਦੇ ਸਨ, ਰੇਲ ਗੱਡੀ 'ਚ ਬੈਠੇ ਸਾਂ, ਸਾਡੀ ਮਾਂ ਘਰੋਂ ਖਾਣਾ ਬਣਾ ਕੇ ਤਿਆਰ ਕਰਕੇ ਲੈ ਕੇ ਜਾਂਦੀ ਸੀ। ਅਸੀਂ ਗੱਡੀ ਦੇ ਵਿੱਚ ਬਹਿ ਕੇ ਸਾਰਾ ਪਰਿਵਾਰ ਘਰ ਦਾ ਖਾਣਾ ਖਾਂਦੇ ਸਾਂ। ਤੇ ਰੇਲ ਦੇ ਵਿੱਚ ਕੁਝ ਅਮੀਰ ਇਹੋ ਜਿਹੇ ਲੋਕ ਹੁੰਦੇ ਸੀ ਜਿਹੜੇ ਬਾਹਰੋਂ ਮੁੱਲ ਲੈ ਕੇ ਖਾਣਾ ਖਾਂਦੇ ਸੀ। ਤੇ ਉਦੋਂ ਸਾਡਾ ਮਨ ਬੜਾ ਕਰਦਾ ਸੀ ਕਿ ਕਾਸ਼ ਅਸੀਂ ਵੀ ਖਰੀਦ ਕੇ ਖਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਪਿਤਾ ਜੀ ਨੇ ਉਦੋਂ ਸਮਝਾਉਣਾ, ਭਾਈ ਇਹ ਸਾਡੇ ਵੱਸ ਦੀ ਗੱਲ ਨਹੀਂ, ਇਹ ਤੇ ਬੜੇ ਅਮੀਰ ਲੋਕ ਨੇ, ਇਸ ਤਰ੍ਹਾਂ ਪੈਸੇ ਖਰਚ ਕਰ ਸਕਦੇ ਨੇ, ਅਸੀਂ ਨਹੀਂ ਕਰ ਸਕਦੇ। ਵੱਡੇ ਹੋ ਕੇ ਵੇਖਿਆ ਕਿ ਅਸੀਂ ਵੀ ਹੁਣ ਰੇਲ ਦਾ ਖਾਣਾ ਖਰੀਦ ਸਕਦੇ ਹਾਂ। ਤੇ ਜਦੋਂ ਅਸੀਂ ਰੇਲ ਦੇ ਵਿੱਚ ਖਾਣਾ ਖਰੀਦ ਕੇ ਖਾਣਾ ਸ਼ੁਰੂ ਕੀਤਾ, ਤੇ ਉਹ ਜਿਹੜੇ ਵੱਡੇ ਲੋਕ
अपने सेहत का ख्याल रखण दे वास्ते घरों खाना बना के लेके आउण लग पए। आखो धन गुरु रामदास जी। धन गुरु रामदास जी। वो की कीता उन्होंने कि घरों खाना तैयार करके लियाउणा शुरू करता कि साडी सेहत ठीक रवे। फिर भी अखीर अंतर रह ही गया। आखो वाहिगुरु जी। वाहिगुरु जी। हुण असी बचपन दे विच सूती कपड़े पाउंदे सां। अमीर लोग टैरी कोट जां होर महंगे कपड़े पाउंदे सी। बड़ा मन करदा सी असी भी महंगे कपड़े पाईए। साडे वड्डे वडेरियां ने कहना बई साडी इन्नी हैसियत नहीं, असी इन्ने महंगे कीमती कपड़े नहीं पा सकदे। ते जदों असी वड्डे होए कमाउणा शुरू कीता, असी टैरी कोट होर महंगे महंगे कई कपड़े पाउणे शुरू कीते। ते ओ जेड़े दूजे लोग सी शाहूकार, उन्होंने सूती कपड़े पाउणे शुरू कर दिते। आखो वाहिगुरु जी। हुण सूती कपड़े महंगे हो गए, अखीर अंतर रह ही गया। सारे बोलो अखीर अंतर रह ही गया। आखो धन गुरु रामदास जी। धन गुरु रामदास जी। प्यार नाल सारे आखो न जी धन बाबा दीप सिंह जी। फिर आखो धन बाबा दीप सिंह जी। बचपन दे विच खेडदियां खेडदियां जदों असी डिगे, गोडे तो पैंट पाट गई, उस वेले सानू बड़ी शर्म आउंदी सी। शर्म ते मां साडी करदी की सी, दर्जी नू दे के ओ पैंट गोडे तो जिथों फटी है ना उथों रफू करा देना ते असी खुश हो जाने सां। ते कई बारी उठदियां बेंदियां ना अपने हत्थां दे नाल अपना गोडा जेड़ा है ना ओनू ढकदे सां कि रफू वाली चीज दूजियां नू दिखाई ना देवे। सुनियो ध्यान नाल। वड्डे हो गए, साडे कोल कई तरह दीयां पैंटां कई तरह दीयां चीजां आ गईयां। प्यारिओ हुण पाटे खोए कपड़े पाउण दी सानू जरूरत रही नहीं। पर हुण होया कि लोग गोडियां दे कोलों पाटियां पैंटां पाउणा एक फैशन समझण लग पए। ते पाटियां होईयां पैंटां किन्ने किन्ने जो उन्हां दे रेट वध गए, किन्ने किन्ने गुणा उन्हां दे दाम वध गए। ते हुण पाटियां जड़ियां पैंटां ने लोग खरीद खरीद के पाउण लग पए। अखीर अंतर रह ही गया। आखो धन गुरु रामदास जी। धन गुरु रामदास। हुण सुनियो ध्यान नाल। बचपन दे विच असी साइकिल बड़ी मुश्किल नाल खरीदिया। अपने बचपन वाल झाती पाओ, बड़ी मुश्किल साइकिल लेता असी। प्यारिओ कई लोग उस वेले साडे गवांढी जां जिन्हां कोल पैसे सी उस वेले स्कूटर ते जांदे सी। ते होया कि जदों असी स्कूटर खरीदिया वो कारां वर्गे कारां जोगे हो गए। आखो वाहिगुरु जी। ते जदों असी मरूती खरीदी ते उस वेले प्यारिओ उन्हां ने होर वड्डी कार खरीद लई। अखीर अंतर रह ही गया। ते जदों प्यारिओ ए अंतर नूं मिटाउण दे लई रिटायरमेंट दा पैसा लगा के असी महंगी कार खरीदी ना, ते ओ जेड़े शाहूकार महंगियां गड्डियां ते जाण वाले ओ साइकिलां दे उत्ते सैर करन लग पए है जी। जदों असी महंगी कार खरीदी उन्हां ने साइकिलां दे उत्ते सैर करनी शुरू कर दित्ती कि साडी सेहत राजी रवे। अखीर अंतर फिर भी रह ही गया। ये मेरी बेनती है, सुनियो ध्यान नाल। हर हाल दे विच हर समय दो जेड़े लोग ने ना उन्हां दे विच अंतर रह ही जांदा है। ये मेरी बेनती, कदी भी दो अलग व्यक्ति ते दो अलग परिस्थितियां एक जिहियां नहीं हो सकदियां। दो अलग व्यक्ति ते दो अलग परिस्थितियां कदी भी इक्को जिहियां नहीं हो सकदियां। किते ऐसा ना होवे कल दी सोचदे सोचदे ते कल दी तुलना करदे करदे असी अपने अज नूं ही गवा दईए। आखो वाहिगुरु जी। वाहिगुरु जी। कल दी सोचदे सोचदे कल दे नाल तुलना करदे करदे किते ऐसा ना होवे असी अज नूं ही गवा दईए ते फिर कल इसे अज नूं असी याद करिए। किते ऐसा ना होवे। ओ जो है ओदे विच शुक्र कर। गल इन्नी है, जो है ओदे विच शुकराना कर।
जो है परमेश्वर नूं सिर झुका झुका के कह गुरु रामदास साईं तेरा शुक्र है बाबा दीप सिंह जी तेरा शुक्र है हर हाल दे विच शुकराना कर एवें ताने मेणे ना दे 10 वस्तु ले पाछे पावे एक वस्त कारण बिखोट गवावे एक भी ना दे 10 भी खिरले तो मूड़ा को कहां करे प्यारिया जड़ियां उन्हें नहीं दित्तियां भी ना देवे जड़ियां दित्तियां भी वापस ले ले तू की कर लेना ओदा जिस ठाकुर स्यों नाही चारा तांको कीचे सद नमस्कारा। ये मेरी बेनती है प्यारिओ किते इदां ना हो जावे कल दी सोचदे सोचदे कल दे नाल तुलना करदे करदे किते अज असी गवा ना बैठीए ते फिर कल इसे अज नूं याद करिए इदां ना होवे। ਜਿਹੜਾ ਸਮਾਂ ਹੈ ਉਸ ਸਮੇਂ ਵਿੱਚ ਸ਼ੁਕਰ ਕਰ ਜਿਹੜਾ ਸਮਾਂ ਹੈ ਉਸ ਸਮੇਂ ਦੇ ਵਿੱਚ ਉਹਦਾ ਸ਼ੁਕਰਾਨਾ ਕਰ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਹੋਰ ਗੱਲ ਮੈਂ ਕਰਕੇ ਇਹ ਵੀ ਬੜੀ ਜ਼ਰੂਰੀ ਹੈ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਤੋਂ ਮੈਂ ਸੁਣੀ ਮੈਨੂੰ ਬੜੀ ਅੱਛੀ ਲੱਗੀ ਕਿਉਂਕਿ ਪਰਿਵਾਰਕ ਮੈਂਬਰ ਅਸੀਂ ਰੋਜ਼ ਜੁੜਦੇ ਹਾਂ ਔਰ ਜਦੋਂ ਦੀਆਂ ਮੈਂ ਗੱਲਾਂ ਕਰਦਾ ਮੇਰੇ ਮਨ ਨੂੰ ਵੀ ਬੜਾ ਸਕੂਨ ਬੜੀ ਸ਼ਾਂਤੀ ਮਿਲਦੀ ਔਰ ਤੁਹਾਨੂੰ ਵੀ ਬੜੀ ਮਿਲਦੀ ਮੈਨੂੰ ਪਤਾ ਹੈ ਤੁਹਾਡੀ ਪੋਜ਼ਿਟਿਵਿਟੀ ਸਾਨੂੰ ਦੱਸਦੀ ਹੈ ਤੁਹਾਡੇ ਮੈਸੇਜ ਜਦੋਂ ਸਾਡੇ ਤੱਕ ਆਉਂਦੇ ਸਾਨੂੰ ਪਤਾ ਲੱਗਦਾ ਹੈ। ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਨੇ ਇੱਕ ਟੇਪ ਦੇ ਵਿੱਚ ਬੜਾ ਪਿਆਰਾ ਬਚਨ ਕੀਤਾ ਇੱਕ ਕਥਾ ਦੇ ਦੌਰਾਨ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਜਿਸ ਗੁਰਦੁਆਰੇ ਵਿੱਚ ਇਹ ਬੈਨ ਹੈ ਕਿ ਇੱਥੇ ਮੁਸਾਫਰ ਰਹਿ ਨਹੀਂ ਸਕਦਾ ਗਰੀਬ ਵਾਸਤੇ ਇੱਥੇ ਥਾਂ ਕੋਈ ਨਹੀਂ ਨਿਮਾਣੇ ਦਾ ਇੱਥੇ ਕੋਈ ਸਹਾਰਾ ਨਹੀਂ ਸਿਰਫ ਕੀਰਤਨ ਹੋ ਸਕਦਾ ਕਥਾ ਹੋ ਸਕਦੀ ਏ ਕਹਿੰਦੇ ਮੈਂ ਅਰਜ਼ ਕਰਾਂ ਉਹ ਗੁਰਦੁਆਰਾ ਚਾਹੇ ਸੰਗਮਰਮਰ ਦਾ ਬਣਿਆ ਭਾਵੇਂ ਕਰੋੜਾਂ ਰੁਪਏ ਉਸ ਗੁਰਦੁਆਰੇ ਨੂੰ ਬਣਾਉਣ ਦੇ ਵਿੱਚ ਖਰਚਾ ਆਇਆ ਹੈ ਕਹਿੰਦੇ ਉਹ ਕਿਸੇ ਦਾ ਘਰ ਹੋ ਸਕਦਾ ਪਰ ਗੁਰੂ ਦਾ ਘਰ ਨਹੀਂ ਹੋ ਸਕਦਾ। ਵਾਹਿਗੁਰੂ ਜੀ ਵਾਹਿਗੁਰੂ ਜੀ। ਜਿੱਥੇ ਕਿਸੇ ਗਰੀਬ ਦੇ ਲਈ ਜਗ੍ਹਾ ਨਹੀਂ ਜਿੱਥੇ ਕਿਸੇ ਨਿਆਸਰੇ ਦਾ ਆਸਰਾ ਨਹੀਂ ਕਹਿੰਦੇ ਉਹ ਕਿਸੇ ਦਾ ਆਪਣਾ ਪਰਸਨਲ ਘਰ ਹੋ ਸਕਦਾ ਮਨੁੱਖ ਦਾ ਘਰ ਹੋ ਸਕਦਾ ਪਰ ਉਹ ਗੁਰੂ ਨਾਨਕ ਗੁਰੂ ਰਾਮਦਾਸ ਦਾ ਘਰ ਨਹੀਂ ਕਹਿੰਦੇ ਗੁਰੂ ਨਾਨਕ ਗੁਰੂ ਰਾਮਦਾਸ ਦਾ ਘਰ ਤੇ ਹੈ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਬਿਆਸਰਿਆਂ ਦਾ ਆਸਰਾ ਗੁਰੂ ਨਾਨਕ ਦਾ ਘਰ ਗਰੀਬ ਨਿਵਾਜ ਕਹਿੰਦੇ ਗੁਰੂ ਦਾ ਘਰ ਤੇ ਖਿਮਾ ਕਰਨ ਵਾਲਾ ਕਹਿੰਦੇ ਜਿਸ ਗੁਰਦੁਆਰੇ ਵਿੱਚ ਇਹ ਗੱਲ ਨਾ ਹੋਵੇ ਕਹਿੰਦੇ ਭਾਵੇਂ ਉਹ ਸੋਨੇ ਦਾ ਬਣਿਆ ਕੀਮਤੀ ਮੋਤੀਆਂ ਦਾ ਬਣਿਆ ਕਹਿੰਦੇ ਕਿਸੇ ਦਾ ਘਰ ਹੈ ਉਹ ਗੁਰਦੁਆਰਾ ਨਹੀਂ। ਜਿਵੇਂ ਕਹਿੰਦੇ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਹੁੰਦਾ ਹੈ ਨਾ ਕਹਿੰਦੇ ਬਸ ਉਹ ਗੁਰਦੁਆਰਾ ਵੀ ਉਦਾਂ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕਹਿੰਦੇ ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਕੀ ਸੀ? ਨਿਸ਼ਾਨ ਸਾਹਿਬ ਲਹਿਰਾਉਣ ਦਾ ਮਤਲਬ ਹੈ ਹੀ ਇਹ ਕਿ ਇੱਥੇ ਪਿਆਸਾ ਭਾਵੇਂ ਬੰਦਾ ਭਾਵੇਂ ਉਹ ਪੰਛੀ ਹੈ ਕਹਿੰਦੇ ਪਿਆਸਾ ਤੇ ਭੁੱਖਾ ਪੰਛੀ ਵੀ ਜੇ ਅਸਮਾਨ ਵਿੱਚ ਉੱਡਦਾ ਹੈ ਨਾ ਕਹਿੰਦੇ ਉਹਨੂੰ ਵੀ ਜਦੋਂ ਨਜ਼ਰ ਆ ਜਾਵੇ ਨਾ ਇੱਥੇ ਨਿਸ਼ਾਨ ਸਾਹਿਬ ਲੱਗਾ ਉਹਨੂੰ ਵੀ ਤਸੱਲੀ ਹੋ ਜੇ ਇੱਥੇ ਮੇਰੇ ਖਾਣ ਪੀਣ ਦਾ ਪ੍ਰਬੰਧ ਹੈ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਤੇ ਉਹਨਾਂ ਨੇ ਮਿਸਾਲ ਦਿੱਤੀ ਕਹਿੰਦੇ ਪਿਆਸਾ ਤੇ ਭੁੱਖਾ ਪੰਛੀ ਉੱਡ ਰਿਹਾ ਅਸਮਾਨ ਦੇ ਵਿੱਚ ਲੱਭ ਰਿਹਾ ਕੋਈ ਐਸਾ ਦਰਖਤ ਜਿੱਥੇ ਛਾਇਆ ਵੀ ਮਿਲ ਸਕੇ ਫਲ ਵੀ ਮਿਲ ਸਕੇ ਤੇ ਕਹਿੰਦੇ ਉਸ ਦਰਖਤ ਉੱਤੇ ਬੈਠਦਾ ਜਿੱਥੇ ਛਾਂ ਹੋਵੇ ਨੇੜੇ ਪਾਣੀ ਵੀ ਹੋਵੇ ਫਲ ਵੀ ਹੋਵੇ ਤੇ ਕਹਿੰਦੇ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਸਾਨੂੰ ਇਸੇ ਕਰਕੇ ਦਿੱਤਾ ਸੀ ਕਿ ਜੇ ਕਿਸੇ ਨੂੰ ਕਿਤੋਂ ਕੁਝ ਖਾਣ ਨੂੰ ਨਾ ਮਿਲਦਾ ਹੋਵੇ ਕਿਸੇ ਨੂੰ ਕਿਤੋਂ ਪੀਣ ਵਾਸਤੇ ਪਾਣੀ ਨਾ ਲੱਭਦਾ ਹੋਵੇ ਕਿਸੇ ਦਾ ਕੋਈ ਆਸਰਾ ਨਾ ਹੋਵੇ ਜਦੋਂ ਗੁਰੂ ਘਰ ਦੇ ਵਿੱਚ ਆਵੇ ਤੇ ਗੁਰੂ ਘਰ ਤੋਂ ਉਹਦੀ ਬਾਹ ਫੜ ਲਈ ਜਾਵੇ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਉਹ ਨਿਆਸਰਾ ਬੰਦਾ ਉਸ ਵੇਲੇ ਮਾਣ ਨਾਲ ਕਹਿ ਸਕੇ ਮੈਨੂੰ ਕਿਸੇ ਨੇ ਥਾਂ ਨਹੀਂ ਦਿੱਤੀ ਇਹ ਨਿਸ਼ਾਨ ਸਾਹਿਬ ਲੱਗਿਆ ਇਹ ਮੇਰਾ ਆਪਣਾ ਘਰ ਏ ਇਹ ਨਿਆਸਰਿਆਂ ਦਾ ਆਸਰਾ ਘਰ ਏ।
महाराज दा ते हुक्म सी तू अपने घर नूं भी गुरुद्वारा बना लै, पर तू ते गुरुद्वारे नूं अपना घर बना लिया। आखो वाहिगुरू जी। वाहिगुरू जी। जिस गुरुद्वारे विच मुसाफर वास्ते कोई थां नहीं प्यारिओ, फिर वो गुरुद्वारा बनाया किस वास्ते है? ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਗੁਰਦੁਆਰਿਆਂ ਨੂੰ ਅਸੀਂ ਇਸ ਢੰਗ ਨਾਲ ਸਵਾਰੀਏ ਕਿ ਗੁਰੂ ਨਾਨਕ ਦੀ ਪ੍ਰਸੰਨਤਾ ਡੁੱਲ ਡੁੱਲ ਪਏ। ਇਸ ਹਿਸਾਬ ਨਾਲ ਸਵਾਰੀਏ। ਜ਼ਰੂਰ ਪਾਉ ਚਰਚਾ। ਮੇਰੀ ਬੇਨਤੀ ਹੈ, ਗੁਰੂ ਘਰ ਦੇ ਵਿੱਚ ਤੂੰ ਵੱਡੇ ਤੋਂ ਵੱਡੇ ਕੀਮਤੀ ਤੋਂ ਕੀਮਤੀ ਪੱਥਰ ਲਾਏ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਆਪਣੇ ਘਰ ਨੂੰ ਅਸੀਂ ਕਿੰਨਾ ਸਵਾਰਦੇ ਆਂ। ਗੁਰੂ ਦਾ ਘਰ ਵੀ ਆਲੀਸ਼ਾਨ ਬਣੇ, ਵਧੀਆ ਬਣੇ, ਕੀਮਤੀ ਤੋਂ ਕੀਮਤੀ ਚੀਜ਼ਾਂ ਗੁਰੂ ਘਰ ਲੱਗਣ। ਪਰ ਪਿਆਰਿਆ, ਜਿਹੜੇ ਗੁਰੂ ਨੇ ਅੰਦਰ ਬਹਿਣਾ, ਉਹ ਗੁਰੂ ਕਹਿ ਕੀ ਰਿਹਾ? ਉਹਦੀ ਉਸ ਬਾਣੀ ਨੂੰ, ਉਸ ਗੁਰੂ ਦੇ ਉਹਨਾਂ ਬੋਲਾਂ ਨੂੰ ਸੁਣਨ ਤੋਂ ਬਾਅਦ ਥੋੜਾ ਬਹੁਤ ਕਮਾ, ਫਿਰ ਉਹ ਅਸਲੀਅਤ ਵਿੱਚ ਗੁਰੂ ਘਰ ਹੈ। ਬਾਣੀ ਤੇ ਕਹਿੰਦੀ ਏ ਲੋੜਵੰਦਾਂ ਦੀ ਬਾਂਹ ਫੜ ਲੈ, ਬਾਣੀ ਤੇ ਕਹਿੰਦੀ ਏ ਸੇਵਾ ਕਰ, ਸਿਮਰਨ ਕਰ, ਬੰਦਗੀ ਕਰ, ਮਾਫੀ ਦੇਣਾ। ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ, ਜਿਹੜੇ ਕਮੇਟੀ ਦੇ ਮੈਂਬਰ ਨੇ ਪ੍ਰਕਾਸ਼ ਵੇਲੇ ਕਈ ਵਾਰੀ ਉਹ ਵੀ ਹਾਜ਼ਰ ਨਹੀਂ ਹੁੰਦੇ। ਸੱਚਾਈ ਏ। ਸੁਖਾਸਨ ਸਾਹਿਬ ਹੁੰਦਾ, ਕਮੇਟੀ ਦੇ ਮੈਂਬਰ ਕਈ ਵਾਰੀ ਸੁਖਾਸਨ ਸਾਹਿਬ ਵੇਲੇ ਵੀ ਹਾਜ਼ਰ ਨਹੀਂ ਹੁੰਦੇ। ਇਹ ਤੇ ਗਲਤ ਗੱਲ ਹੈ, ਗਲਤ ਗੱਲ। ਇਹ ਮੇਰੀ ਬੇਨਤੀ ਏ, ਗੁਰੂ ਘਰਾਂ ਦੇ ਵਿੱਚ ਕੀਮਤੀ ਤੋਂ ਕੀਮਤੀ ਚੀਜ਼ਾਂ ਲਾਓ, ਮਹਿੰਗੀਆਂ ਤੋਂ ਮਹਿੰਗੀਆਂ। ਅਸੀਂ ਵੀ ਆਪਣੇ ਘਰਾਂ 'ਚ ਲਾਉਂਦੇ ਹਾਂ, ਗੁਰੂ ਘਰ 'ਚ ਲੱਗਣ ਕੋਈ ਗਲਤ ਗੱਲ ਨਹੀਂ। ਪਰ ਪਿਆਰਿਓ, ਗੁਰੂ ਦੀ ਬਾਣੀ ਕੀ ਕਹਿੰਦੀ ਹੈ? ਉਹਨੂੰ ਕਮਾਈਏ ਵਿਚਰੋ, ਤਾਂ ਫਿਰ ਸਾਡੇ ਜੀਵਨ ਦੇ ਵਿੱਚ ਬਦਲਾਅ ਆਏਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸ਼ਬਦ ਪੜ੍ਹੀਏ। ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 764 ਨੰਬਰ ਅੰਗ ਦੇ ਉੱਤੇ ਦਰਜ ਸ਼ਬਦ, ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ, ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏ। ਆਓ ਬੜੇ ਪਿਆਰ 'ਚ ਇਹ ਸ਼ਬਦ ਦਾ ਗਾਇਨ ਕਰੀਏ। ਮੇਰੀ ਬੇਨਤੀ ਉਸ ਤੋਂ ਪਹਿਲੇ ਨਾ ਗੁਰਮੁਖਾਂ ਨੂੰ ਮੈਂ ਬੇਨਤੀ ਕਰਦਾ, ਇਹ ਇੱਕ ਵਾਰੀ ਸ਼ਬਦ ਬੋਲ ਦਿਓ ਤਾਂ ਜੋ ਮੈਂ ਸੰਖੇਪ ਰੂਪ ਦੇ ਵਿੱਚ ਇਹਦੇ ਅਰਥ ਕਰਦੇ ਹਾਂ, ਤਾਂ ਜੋ ਤੁਹਾਨੂੰ ਸ਼ਬਦ ਪੜ੍ਹਨ ਦੇ ਵਿੱਚ ਹੋਰ ਰਸ ਆਵੇ। ਪੜ੍ਹਿਓ ਜੀ ਪਿਆਰ ਨਾਲ। ਆਤਮ ਰਾਮ ਸੰਸਾਰਾ। ਕਹਿੰਦੇ ਹੇ ਪਰਮੇਸ਼ਰ ਸਾਈਂ, ਹੇ ਪ੍ਰਭੂ, ਹੇ ਮੇਰੇ ਮਾਲਕ ਜੀ, ਤੁਸੀਂ ਸੰਸਾਰ ਦੀ ਜਿੰਦ ਜਾਨ ਹੋ। ਸਾਚਾ ਖੇਲ ਤੁਮਾਰਾ। ਤੇ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ, ਤੇਰੀ ਸੱਚਮੁੱਚ ਦੀ ਰਚੀ ਹੋਈ ਇੱਕ ਰਚਨਾ ਹੈ। ਇਹ ਸੰਸਾਰ ਹੈ ਸੱਚਮੁੱਚ, ਭਰਮ ਨਹੀਂ ਹੈ ਸੱਚਮੁੱਚ ਮੌਜੂਦ। ਪਰ ਇਹ ਸੰਸਾਰ ਇੱਕ ਖੇਡ ਹੈ, ਇਹੋ ਜੀ ਖੇਡ ਜੋ ਦਿਸ ਰਿਹਾ ਇੱਕ ਦਿਨ ਸਭ ਕੁਝ ਨਾਸ ਹੋ ਜਾਣਾ। ਪਰ ਹੈ ਇਹੋ ਜੀ ਅਜੀਬੋ ਗਰੀਬ ਇਹ ਖੇਡ, ਨਜ਼ਰ ਆ ਰਿਹਾ ਹੈ, ਪਰ ਜੋ ਨਜ਼ਰ ਆ ਰਿਹਾ ਇੱਕ ਦਿਨ ਬਿਨਸ ਜਾਣਾ ਹੈ। ਇਹ ਮਨ ਦਾ ਭਰਮ ਨਹੀਂ ਜੋ ਅਸੀਂ ਵੇਖ ਰਹੇ ਹਾਂ। ਇੱਕ ਹੁੰਦਾ ਬੰਦ ਅੱਖ ਦਾ ਸੁਪਨਾ, ਇੱਕ ਹੈ ਖੁੱਲੀ ਅੱਖ ਦਾ ਸੁਪਨਾ। ਇਹ ਖੁੱਲੀ ਅੱਖ ਦੇ ਨਾਲ ਅਸੀਂ ਸੁਪਨਾ ਵੇਖ ਰਹੇ ਹਾਂ ਸੰਸਾਰ ਦਾ। ਜਦੋਂ ਅੱਖਾਂ ਬੰਦ ਹੋਈਆਂ ਤੇ ਇਹ ਜਿਹੜਾ ਸੁਪਨਾ ਸਾਡਾ ਫਿਰ ਟੁੱਟਣਾ ਹੈ। ਇਹ ਜਿਹੜਾ ਸੰਸਾਰ ਇੱਕ ਖੇਡ ਪਰ ਹੈ ਨਾਸਵੰਤ, ਪਰ ਮਨ ਦਾ ਭਰਮ ਵੀ ਨਹੀਂ, ਸੱਚਮੁੱਚ ਮੌਜੂਦ ਵੀ ਏ। ਬਸ ਆਹੀ ਸੱਚਾ ਖੇਲ ਤੁਮਾਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਆ ਖੇਡ ਨੂੰ, ਇਹ ਜਿਹੜਾ ਸੰਸਾਰ ਹੈ ਨਾ, ਇਹ ਤੁਹਾਡੀ ਰਚੀ ਹੋਈ ਖੇਡ ਨੂੰ, ਇਸ ਅਸਲੀਅਤ ਨੂੰ ਤੁਹਾਡੇ ਤੋਂ ਬਿਨਾ ਕੋਈ ਹੋਰ ਸਮਝਾ ਹੀ ਨਹੀਂ ਸਕਦਾ। ਹੇ ਮੇਰੇ ਅਪਹੁੰਚ ਤੇ ਬੇਅੰਤ ਪਰਮੇਸ਼ਰ ਜੀ, ਇਸ ਸੰਸਾਰ ਦੀ ਖੇਡ ਨੂੰ ਤੁਹਾਡੇ ਤੋਂ ਬਿਨਾ ਕੋਈ ਸਮਝਾ ਨਹੀਂ ਸਕਦਾ। ਸੱਚ ਖੇਲ ਤੁਮਾਰਾ ਅਗਮ ਅਪਾਰਾ, ਤੁਧ ਬਿਨ ਕੌਣ ਬੁਝਾਏਗੇ ਜੀ। ਸਿੱਧ ਸਾਧਕ ਸਿਆਣ ਕੇ
बिन कवन कहाए। ਕਹਿੰਦੇ ਕਰੋੜਾਂ ਹੀ ਪੂਰਨ ਪੁਰਸ਼ ਨੇ, ਅਕਲਮੰਦ ਇਨਸਾਨ ਨੇ, ਪਰ ਤੇਰੀ ਮਿਹਰ ਤੋਂ ਬਿਨਾ ਕੋਈ ਆਪਣੇ ਆਪ ਨੂੰ ਕੁਝ ਅਖਵਾ ਨਹੀਂ ਸਕਦਾ। ਤੇਰੀ ਮਿਹਰ ਤੋਂ ਬਿਨਾ ਕੋਈ ਕੁਝ ਬਣ ਨਹੀਂ ਸਕਦਾ। ਹਾਂ, ਮਿਹਨਤ ਕਰ ਸਕਦਾ ਹੈ ਆਪਣੀ ਫੀਲਡ ਦੇ ਵਿੱਚ। ਜਦੋਂ ਆਪਣੀ ਫੀਲਡ ਦੇ ਵਿੱਚ ਮਿਹਨਤ ਕਰੇਗਾ, ਕੋਈ ਵੀ ਫੀਲਡ ਹੈ ਉਹਦੀ, ਜਦੋਂ ਆਪਣੀ ਫੀਲਡ ਦੇ ਵਿੱਚ ਮਿਹਨਤ ਕਰੇਗਾ, ਉਦੋਂ ਤੱਕ ਉਹਦਾ ਚਾਰੇ ਪਾਸੇ ਡੰਕਾ ਨਹੀਂ ਵੱਜਣਾ ਜਦ ਤੱਕ ਬੰਦੇ ਦੀ ਮਿਹਨਤ ਦੇ ਵਿੱਚ ਤੇਰੀ ਰਹਿਮਤ ਸ਼ਾਮਲ ਨਹੀਂ ਹੋਏਗੀ। ਕਿੰਨੇ ਹੀ ਕਰੋੜਾਂ ਪੁਰਸ਼ ਨੇ, ਪੂਰਨ ਪੁਰਸ਼ ਨੇ ਪਿਆਰਿਓ, ਅਕਲਮੰਦ ਇਨਸਾਨ ਨੇ, ਪੁੱਗੇ ਹੋਏ ਜੋਗੀ ਨੇ, ਸਾਧਨਾ ਕਰਨ ਵਾਲੇ ਨੇ, ਅਨੇਕਾਂ ਹੀ ਸਿਆਣੇ ਹੁੰਦੇ ਆਏ ਨੇ, ਪਰ ਤੇਥੋਂ ਬਿਨਾ ਤੇਰਾ ਸਿਮਰਨ ਕੋਈ ਕਰ ਹੀ ਨਹੀਂ ਸਕਦਾ। ਜਾਂ ਇਉਂ ਕਹਿ ਲੋ, ਤੇਥੋਂ ਬਿਨਾ ਆਪਣੇ ਆਪ ਨੂੰ ਕੋਈ ਕੁਝ ਅਖਵਾ ਹੀ ਨਹੀਂ ਸਕਦਾ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਅੱਗੇ ਜੀ। ਕਾਲ ਬਿਕਾਲ ਭਏ ਦੇਵਾਨੇ, ਮਨ ਰਾਖਿਆ ਗੁਰ ਠਾਏ। ਕਹਿੰਦੇ ਤੁਹਾਡੀ ਮਿਹਰ ਨਾਲ ਜਿੰਨੇ ਮਨ ਤੁਹਾਡੇ ਚਰਨਾਂ ਨਾਲ ਜੋੜ ਰਿਹਾ ਨਾ, ਉਹਨਾਂ ਦਾ ਫਿਰ ਜਨਮ ਮਰਨ ਦਾ ਗੇੜ ਮੁੱਕ ਗਿਆ। ਉਹਨਾਂ ਨੂੰ ਜਮਾਂ ਦਾ ਭੈ ਨਹੀਂ ਕੋਈ ਰਿਹਾ। 84 ਲੱਖ ਜੂਨ ਦੇ ਵਿੱਚ ਆਉਣਾ ਜਾਣਾ, ਆ ਸਾਰੇ ਡਰ ਉਹਨਾਂ ਦੇ ਮੁੱਕ ਗਏ। ਜਨਮ ਮਰਨ ਦੇ ਗੇੜ ਮੁੱਕ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਜੀ। ਨਾਨਕ ਅਵਗਨ ਸ਼ਬਦ ਜਲਾਏ, ਗੁਣ ਸੰਗਮ ਪ੍ਰਭ ਪਾਏ। ਕਹਿੰਦੇ ਪਰਮੇਸ਼ਰ ਦੀ ਮਿਹਰ ਨਾਲ ਜਿਸ ਬੰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਔਗਣ ਸਾੜ ਲਏ ਨਾ, ਉਹਨੇ ਜਦੋਂ ਆਪਣੇ ਅੰਦਰ ਔਗਣ ਸਾੜੇ, ਸ਼ਬਦ ਦੇ ਨਾਲ ਜੁੜ ਕੇ ਜਦੋਂ ਔਗਣ ਸੜੇ, ਗੁਣਾਂ ਦਾ ਖਜ਼ਾਨਾ ਉਸ ਬੰਦੇ ਦੇ ਅੰਦਰ ਭਰਨਾ ਸ਼ੁਰੂ ਹੋ ਗਿਆ ਤੇ ਗੁਣਾਂ ਦੇ ਮਿਲਾਪ ਦੇ ਨਾਲ ਉਹਨੇ ਆਪਣੇ ਗੁਰ ਪਰਮੇਸ਼ਰ ਸਾਈਂ ਪ੍ਰਭੂ ਜੀ ਨੂੰ ਵੀ ਲੱਭ ਲਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਵੇਂ ਕਹਿ ਰਹੇ ਨੇ ਸਾਹਿਬ ਇਸ ਸ਼ਬਦ ਦੇ ਵਿੱਚ? ਆਓ ਬੜੇ ਪਿਆਰ ਦੇ ਨਾਲ ਸਾਰੇ ਇਸ ਸ਼ਬਦ ਦਾ ਗਾਇਨ ਕਰੀਏ ਜੀ। ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ। ਸੱਚ ਖੇਲ ਤੁਮਾਰਾ ਆਗਮ ਅਪਾਰਾ, ਤੁਧ ਬਿਨ ਕੌਣ ਬੁਝਾਏ। ਸੱਚ ਖੇਲ ਤੁਮਾਰਾ ਆਗਮ ਅਪਾਰਾ, ਤੁਧ ਬਿਨ ਕੌਣ ਬੁਝਾਏ। ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ ਤੁਮਾਰਾ। ਆਤਮ ਰਾਮ ਸੰਸਾਰਾ, ਸਾਚਾ ਖੇਲ ਤੁਮਾਰਾ। ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ, ਤੁਧ ਬਿਨ ਕੌਣ ਬੁਝਾਏ। ਸੱਚ ਖੇਲ ਤੁਮਾਰਾ ਆਗਮ
आत्म राम संसारा सच्चा खेल तुम्हारा तुम्हारा आत्म राम संसारा सच्चा खेल तुम्हारा। गुरु रामदास जी धन गुरु रामदास जी और न लखन जी धन बाबा देव सिंह जी सिद्ध साधक स्याणे कीते तुझ बिन कवन कहाए। सिद्ध साधक स्याणे कीते तुझ बिन कवन कहाए। तुझ बिन कौन बुझाए। तुझ बिन कौन बुझाए। तुझ बिन कौन बुझाए। तुझ बिन कौन बुझाए। सच खेल तुम्हारा आगम अपारा। तुझ बिन कौन बुझाए। पढ़ो सच खेल तुम्हारा आगम अपारा। तुझ बिन कौन बुझाए। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। धन गुरु रामदास जी धन गुरु रामदास जी प्यार नाल सारे आखन जी धन बाबा देव सिंह जी धन खंडे वालिया काल बेकाल पाए दीवाने मन राखिया गुर ठाए। काल बेकाल पाए दीवाने मन राखिया गुर ठाए। तुझ बिन कौन बुझाए। तुझ बिन
कौन बुझाए, बोलो तुद बिन कौन बुझाए, तुद बिन कौन बुझाए, सच खेल तुम्हारा आदम अपारा, तुद बिन कौन बुझाए, सच खेल तुम्हारा आदम अपारा, तुद बिन कौन बुझाए। आत्म राम संसारा, सच्चा खेल तुम्हारा तुम्हारा, आत्म राम संसारा, सच्चा खेल तुम्हारा। गुरु रामदास जी, गुरु रामदास जी। प्यार न लगुन धन बाबा, देव सिंह जी। नानक अवगण शब्द जलाए, गुण संगम प्रभ पाए। नानक अवगण शब्द जलाए, नानक नानक अवगण शब्द जलाए, गुरु रामदास गुण संगम प्रभ पाए, बाबा दीप सिंह सर जी, गुण संगम प्रभ पाए, प्रभ पाए। नानक अवगण शब्द जलाए, गुण संगम प्रभ पाए, तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए, सच खेल तुम्हारा आदम अपारा, तुद बिन कौन बुझाए, सच खेल तुम्हारा आदम अपारा, तुद बिन कौन बुझाए। आत्म राम संसारा, सच्चा खेल तुम्हारा।
गुरु रामदास जी। सारे आखन जी धन बाबा देव सिंह जी। नानक अवगण शब्द जलाए, गुण संगम प्रभ पाए। नानक नानक अवगुण शब्द जलाए, गुण संगम प्रभ पाए। प्रभ पाए गुण संगम प्रभ पाए। नानक अवगण शब्द जलाए, गुण संगम प्रभ पाए। नानक अवगण शब्द जलाए, गुण संगम प्रभ पाए। तुद बिन कौन बुझाए, तुद बिन कौन बुझाए, तुद बिन कौन बुझाए, तुद बिन कौन बुझाए। सच खेल तुम्हारा आदम अपारा, तुद बिन कौन बुझाए। सच खेल तुम्हारा आदम अपारा, तुद बिन कौन बुझाए। आत्म राम संसारा, सच्चा खेल तुम्हारा तुम्हारा। आत्म राम संसारा, सच्चा खेल तुम्हारा। गुरु वाहे गुरु वाहे गुरु वाहे गुरु वाहे गुरु वाहे गुरु वाहे सारे वाहे गुरु 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 वाहे
गुरु वाहिगुरु। आत्म राम संसारा सच्चा खेल तुम्हारा तुम्हारा। आत्म राम संसारा सच्चा खेल तुम्हारा। बोले सो निहाल सत श्री अकाल। धन गुरु रामदास जी, धन गुरु रामदास जी। सारे प्यार न लखो ने जी। धन बाबा देव सिंह जी। ਸਮਾਂ ਸਮਾਪਤੀ ਵੱਲ ਵੱਧ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਫਿਰ ਪਿਤਾ ਜੀ ਤੁਹਾਡੇ ਦੀਦਾਰ ਕਰਾਉਣ। ਬਾਕੀ ਸੇਵਾਵਾਂ ਦੇ ਕਾਰਜ ਜਿਹੜੇ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿੱਥੇ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਵੀ ਆਪਣਾ ਦੁਨਿਆਵੀ ਪੜ੍ਹਾਈ ਵੀ, ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ। 2000 ਤੋਂ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਇਸ ਤੋਂ ਇਲਾਵਾ ਇੱਥੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਏ ਦੀ ਪਰਚੀ 'ਚ 2 ਦਿਨ ਦੀ ਦਵਾਈ ਨਾਲ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਔਰ ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ, ਇੱਥੇ 30 ਦੀ ਦਿੱਤੀ ਜਾਂਦੀ। ਇੱਥੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਰਾਮ ਤੀਰਥ ਰੋਡ ਇਸ ਸੇਵਾਵਾਂ ਦਾ ਕੁੰਭ ਚੱਲ ਰਿਹਾ। ਨਾਲ ਪਿਤਾ ਜੀ ਨੇ ਬਿਲਕੁਲ ਜਗ੍ਹਾ ਬਖਸ਼ੀ ਦੂਜਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਨਾਲ ਗੁਰਦੁਆਰਾ ਸਾਹਿਬ। ਇਹ ਸੇਵਾਵਾਂ ਜੇ ਪ੍ਰਾਰੰਭ ਹੋਈਆਂ ਨੇ। ਦੂਜੇ ਯੂਨਿਟ ਦੀਆਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3 ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਨਵੀਂ ਜਗ੍ਹਾ ਬਖਸ਼ੀ, ਜਿੱਥੇ ਸਕੂਲ ਹਸਪਤਾਲ ਬਣਨਾ ਹੈ। ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲਣੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਮੇਰੀ ਬੇਨਤੀ, ਨਵੀਂ ਜਗ੍ਹਾ ਦੀ ਰਜਿਸਟਰੀ ਅਜੇ ਹੋਣੀ ਹੈ। 2500 ਰੁਪਏ ਇੱਕ ਗੱਜ ਦੀ ਸੇਵਾ ਹੈ। 1-1, 2-2, 5-5 ਗੱਜ ਦੀ ਸੇਵਾ ਵੀ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਸ ਆ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਪੱਕੇ ਮਹੀਨਾਵਾਰੀ ਡੋਨਰ ਬਣੋ। ਸਾਰੇ ਪਰਿਵਾਰਕ ਮੈਂਬਰ ਹੋਣ ਦਾ ਫਰਜ਼ ਅਦਾ ਕਰੋ। ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੰਨੀ ਸੇਵਾ ਸੀ ਟਰਸਟ ਨੂੰ ਮਹੀਨੇ ਬਾਅਦ ਭੇਜਣੀ। ਸਾਡੇ ਵੱਲੋਂ ਸੁਣਿਆ ਆਵੇ ਨਾ ਆਵੇ ਤੁਹਾਨੂੰ, ਪਰ ਆਪਣਾ ਪਰਿਵਾਰਕ ਮੈਂਬਰ ਹੋਣ ਦਾ ਫਰਜ਼ ਜ਼ਰੂਰ ਅਦਾ ਕਰਿਓ। ਫਿਰ 113 ਯੂਨਿਟ ਮੈਂ ਕਹਿੰਦਾ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਆਪਣੀ ਸੇਵਾ ਤੁਸੀਂ ਸਾਨੂੰ ਫੋਨ ਪੇ, ਗੂਗਲ ਪੇ, ਪੇਟੀਐਮ ਵੀ ਕਰ ਸਕਦੇ। ਨੰਬਰ ਟੀਵੀ ਸਕਰੀਨ ਤੇ ਆ ਰਿਹਾ 9815089513 9815099513। ਇੱਕੋ ਹੀ ਨੰਬਰ ਹੈ ਜਿਹਦੇ ਉੱਤੇ ਤੁਸੀਂ ਫੋਨ ਪੇ, ਪੇਟੀਐਮ, ਗੂਗਲ ਪੇ ਕਰ ਸਕਦੇ। ਦੂਜਾ ਨੰਬਰ ਨਹੀਂ ਕੋਈ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਤੁਹਾਡੇ ਕੋਲੋਂ ਖਿਮਾ ਮੰਗਦੇ ਹਾਂ। ਪਿਆਰ ਸੇ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਮੇਰੀ ਬੇਨਤੀ ਜ਼ਰੂਰ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਓ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ, ਜੋ ਕਿਣਕਾ ਤੁਸੀਂ ਦਿੰਦੇ ਹੋ ਉਹ ਲੱਗਦਾ ਕਿੱਥੇ। ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। ਬਿਲਕੁਲ ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ ਨੇ। ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਔਰ ਜਿਹੜੇ ਡਾਕਟਰ ਆਪਣੀ ਕਲੀਨਿਕ ਦੇ ਉੱਤੇ 200, 300 ਰੁਪਇਆ ਫੀਸ ਲੈਂਦੇ ਨੇ, ਇਸ ਹਸਪਤਾਲ ਵਿੱਚ 20 ਰੁਪਏ 'ਚ ਵੇਖਦੇ ਵੀ ਨੇ ਤੇ ਨਾਲ 2 ਦਿਨ ਦੀ ਦਵਾਈ ਵੀ ਦਿੱਤੀ ਜਾਂਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਜਿਹਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਨਾਲ ਗੁਰਬਾਣੀ ਦੀ ਸੰਥਿਆ। ਬੱਚੇ ਆਪ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੁਣ ਕਰਦੇ ਨੇ, ਆਪ ਹੀ ਹੁਕਮਨਾਮਾ ਲੈਂਦੇ ਨੇ, ਆਪ ਹੀ ਸਹਿਜ ਪਾਠ ਕਰਦੇ ਨੇ। ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ। ਔਰ
ਮੈਨੂੰ ਪੱਕਾ ਵਿਸ਼ਵਾਸ ਤੁਹਾਡੇ ਘਰਾਂ 'ਚ ਵੀ ਬਰਕਤ ਪੈ ਰਹੀ ਹੋਏਗੀ, ਜੋ ਕਿਣਕਾ ਤੁਸੀਂ ਦਸਵੰਧ ਦਾ ਸਾਨੂੰ ਭੇਜਦੇ ਹੋ। ਜਿਸ ਦਸਵੰਧ ਦੇ ਨਾਲ ਦੁਨਿਆਵੀ ਤੌਰ ਤੇ ਵੀ ਸੇਵਾਵਾਂ ਦਾ ਵਾਧਾ ਹੋ ਰਿਹਾ ਔਰ ਬੱਚੇ ਗੁਰਮਤ ਨਾਲ ਜੁੜਨ, ਤੁਹਾਡਾ ਇਹ ਕਿਣਕਾ ਇਹਨਾਂ ਕਾਰਜਾਂ ਲਈ ਵੀ ਵਰਤਿਆ ਜਾ ਰਿਹਾ। ਔਰ ਇਸੇ ਸਥਾਨ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ। ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਨਾਲ ਰੋਟੀ ਬਣਦੀ ਏ ਪਿਆਰਿਓ, ਉਹਨਾਂ ਦੇ ਘਰਾਂ ਵਿੱਚ ਤੁਹਾਡੀ ਮਾਇਆ ਦੇ ਨਾਲ ਜਦੋਂ ਸਬਜ਼ੀ ਤਿਆਰ ਹੁੰਦੀ, ਉਹਨਾਂ ਦੇ ਬੱਚੇ ਪ੍ਰਸ਼ਾਦਾ ਛਕਦੇ ਨੇ, ਅਸੀਸਾਂ ਤੁਹਾਨੂੰ ਮਿਲਦੀਆਂ। ਇਸੇ ਅਸਥਾਨ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਉਹ ਗੱਡੀ ਬਣਾਈ ਹੈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਔਰ ਮੈਨੂੰ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਇਹ ਨਵੀਂ ਸੇਵਾ ਪਿਤਾ ਜੀ ਨੇ ਝੋਲੀ 'ਚ ਪਾਈ। ਇਹਦੇ ਵਿੱਚ ਹੁੰਦਾ ਕੀ ਹੈ, ਜਿਹੜੇ ਬਹੁਤ ਬਜ਼ੁਰਗ ਨੇ ਔਰ ਕਈ ਬਜ਼ੁਰਗ ਇਹੋ ਜਿਹੇ ਨੇ ਜਿਨ੍ਹਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਮਾਪਿਆਂ ਨੂੰ ਘਰੋਂ ਕੱਢ ਦਿੱਤਾ ਬੱਚਿਆਂ ਨੇ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਵੀ ਨਹੀਂ, ਜਾਂ ਇਹੋ ਜਿਹੇ ਬੱਚੇ ਨੇ 20-20 ਸਾਲ ਹੋ ਗਏ ਆਪ ਬਾਹਰ ਸੈੱਟ ਹੋ ਗਏ ਨੇ, ਪਰ ਮਾਤਾ ਪਿਤਾ ਨੂੰ ਪੁੱਛਦੇ ਨਹੀਂ। ਉਹ ਬਜ਼ੁਰਗਾਂ ਦੇ ਲਈ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਟਿਫਨ ਵਿੱਚ ਪੈਕ ਕਰਕੇ ਜੋ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ ਹੈ। 2 ਵੇਲੇ ਉਹ ਪ੍ਰਸ਼ਾਦਾ ਛਕਦੇ ਨੇ ਤੇ ਅਗਲੇ ਦਿਨ ਸਾਡਾ ਸਿੰਘ ਜਾਂਦਾ ਹੈ, ਸੇਵਾਦਾਰ ਜਾਂਦਾ ਹੈ, ਪੁਰਾਣਾ ਟਿਫਨ ਲੈ ਆਉਂਦਾ ਤੇ ਨਵਾਂ ਟਿਫਨ ਪ੍ਰਸ਼ਾਦੇ ਦਾ ਦੇ ਆਉਂਦਾ। ਇਹ ਨਵੀਂ ਸੇਵਾ ਪਿਤਾ ਜੀ ਨੇ ਸ਼ੁਰੂ ਕਰਵਾਈ ਹੈ ਔਰ ਹਰ ਪੱਖ ਤੋਂ ਮੈਨੂੰ ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਔਰ ਤੁਹਾਡੀ ਮਾਇਆ ਦੇ ਨਾਲ ਹੀ, ਤੁਹਾਡੇ ਦਿੱਤੇ ਦਸਵੰਧ ਨਾਲ ਹੀ ਜੀਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਇੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਇਹ ਬਣਨਾ, ਸਰਾਂ ਵੀ ਬਣਨੀ ਤੇ ਗੁਰਦੁਆਰਾ ਸਾਹਿਬ ਵੀ। ਤੇ ਤੀਸਰਾ ਯੂਨਿਟ ਬਟਾਲਾ ਰੋਡ ਦੇ ਉੱਤੇ ਜੋ ਬਾਪੂ ਜੀ ਨੇ ਦਿੱਤਾ, ਅੱਡਾ ਗੋਪਾਲਪੁਰਾ, 25,000 ਗਜ ਜਗ੍ਹਾ ਹੈ, ਜਿੱਥੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਹੈਲਥ ਨੂੰ ਤੇ ਐਜੂਕੇਸ਼ਨ ਨੂੰ। ਮਾਇਆ ਪੱਖੋਂ ਦੋਵੇਂ ਚੀਜ਼ਾਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਤੁਹਾਨੂੰ ਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ। ਇਹ ਲੱਖਾਂ ਰੁਪਏ ਮਹੀਨੇ ਦਾ ਖਰਚਾ ਹੈ, ਇਹ ਤੁਹਾਡੀਆਂ ਸੀਸਾਂ ਦੇ ਨਾਲ ਹੀ ਹੋ ਰਿਹਾ। ਮੇਰੀ ਸਨੇਮਰ ਬੇਨਤੀ, ਇਹ ਜਿਹੜੀ ਨਵੀਂ ਜਗ੍ਹਾ ਇਹਦੀ ਮਾਰਚ ਦੇ ਮਹੀਨੇ ਰਜਿਸਟਰੀ ਹੈ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਵੀ ਕਰੋ ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਟਰਸਟ ਨੂੰ ਹਰ ਮਹੀਨੇ ਭੇਜਣੀ। ਅਕਾਊਂਟ ਡਿਟੇਲਸ ਟਰਸਟ ਦੀਆਂ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੀਆਂ ਨੇ, ਸਕਰੀਨਸ਼ਾਟ ਲੈ ਲਓ। ਔਰ ਸਾਡੇ ਵੱਲੋਂ ਤੁਹਾਨੂੰ ਮੈਸੇਜ ਆਵੇ ਨਾ ਆਵੇ, ਸੁਣਿਆ ਆਵੇ ਨਾ ਆਵੇ, ਪੱਕਾ ਪਰਿਵਾਰਕ ਫਰਜ਼ ਸਮਝਦੇ ਹੋਏ ਆਪ ਜੀ ਆਪਣਾ ਦਸਵੰਧ ਇਹਨਾਂ ਅਕਾਊਂਟਾਂ ਦੇ ਵਿੱਚ ਹਰ ਮਹੀਨੇ ਪਾਉਣ ਦੀ ਕਿਰਪਾਲਤਾ ਕਰੋ। ਜੋ ਮੈਂ 113 ਯੂਨਿਟ ਕਹਿਣਾ, ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ 9815099513 9815089513। ਮੇਰੀ ਫਿਰ ਬੇਨਤੀ, ਜਦੋਂ ਵੀ ਆਓ, ਜਿੰਨੀ ਵਾਰੀ ਵੀ ਆਓ, ਤੁਹਾਨੂੰ ਸਕੂਨ ਮਿਲੇਗਾ, ਸ਼ਾਂਤੀ ਮਿਲੇਗੀ ਜਦੋਂ ਤੁਸੀਂ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵਿਖੇ ਚਰਨ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।